ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਸਾਡੇ ਸਵਾਲਾਂ ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1831 ਦੇ ਵਿੱਚ ਇੰਗਲੈਂਡ ਦੇ ਬਾਦਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੇ ਲਈ ਤੋਹਫੇ ਭੇਜੇ, ਜਿਹੜੇ ਕਿ ਇੱਕ ਧੋਖਾ ਹੀ ਸੀ। ਸਤਲੁਜ ਦੇ ਕੰਢੇ ਆ ਕੇ ਰੋਪੜ ਦਾ ਮੁਕਾਮ, ਪਹਿਲਾਂ ਸੰਧੀ, ਫਿਰ ਕਿਵੇਂ ਉਹਨਾਂ ਨੇ ਧੋਖਾ ਕੀਤਾ, ਕਿਵੇਂ ਰਾਜ ਲਿਆ ਔਰ ਅੱਜ ਹੁਣ ਉਹਨਾਂ ਨੇ ਕੀ ਕੀਤਾ, ਇਹ ਗੱਲ ਸਾਹਮਣੇ ਹੀ ਹੈ ਜੀ। 1956 ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹਿਰੂ ਨੇ ਬਣਾਇਆ, ਕਿਉਂਕਿ ਉਸ ਤੋਂ ਪਹਿਲਾਂ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ, ਬੇਸ਼ੱਕ ਇਹ ਹਿੰਦੂ ਸੱਜਣ ਸਨ, ਖਾਸ ਤੌਰ ਤੇ ਭੀਮ ਸੈਨ ਸੱਚਰ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਇਮਾਨਦਾਰੀ ਦੀ ਲਾਈਨ ਸੀ। ਔਰ ਖਾਸ ਤੌਰ ਤੇ ਜਦੋਂ ਭੀਮ ਸੈਨ ਸੱਚਰ ਨੇ 1955 ਦੇ ਵਿੱਚ ਪੁਲਿਸ ਭੇਜੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਗ੍ਰਿਫਤਾਰ ਕਰਨ, ਸਿੱਖਾਂ 'ਚ ਬਹੁਤ ਗੁੱਸਾ ਆਇਆ, ਪ੍ਰੋਟੈਸਟ ਹੋਏ ਥਾਂ ਥਾਂ, ਔਰ ਉਹਨਾਂ ਨੇ ਗੁਰਦੁਆਰਾ ਮੰਜੀ ਸਾਹਿਬ ਆ ਕੇ ਦੀਵਾਨ ਹਾਲ ਦੇ ਵਿੱਚ ਮੁਆਫੀ ਮੰਗੀ ਸਿੱਖਾਂ ਤੋਂ। ਤੇ ਪੰਜਾਬ ਦੇ ਹਿੰਦੂਆਂ ਨੂੰ ਵੀ ਚੰਗਾ ਨਹੀਂ ਲੱਗਾ, ਨਹਿਰੂ ਨੂੰ ਵੀ, ਕਿ ਵੀ ਅਸੀਂ ਤਾਂ ਸਿੱਖਾਂ ਨੂੰ ਕੁੱਟ ਚਾੜਨੀ ਹੈ, ਇਹ ਤਾਂ ਬੜਾ ਸਾਊ ਬਣਿਆ ਹੋਇਆ ਜੀ। ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਲਿਆਓ ਪ੍ਰਤਾਪ ਸਿੰਘ ਕੈਰੋਂ ਨੂੰ। ਸੋ ਜੋ ਕੰਮ ਬਾਅਦ 'ਚ ਬੇਅੰਤ ਸਿੰਘ ਨੇ 1992 'ਚ ਕੀਤਾ ਸਿੱਖ ਨਸਲਕੁਸ਼ੀ ਦਾ, ਇਹ ਸਿੱਖ ਤੋਂ ਸਿੱਖ ਬਣਵਾਉਣ ਦੀ ਲਾਈਨ ਜਿਹੜੀ ਹੈ ਨਹਿਰੂ ਨੇ, ਪ੍ਰਤਾਪ ਸਿੰਘ ਕੈਰੋਂ ਵਰਗੇ ਜਿਹਨੂੰ ਅੱਜ ਕਈ ਸਿੱਖ ਤਾਰੀਫ ਕਰਨਗੇ ਕਿ ਜੀ ਬੜੀ ਤਰੱਕੀ ਕੀਤੀ, ਬੜੇ, ਉਹਨੇ ਜੋ ਕੀਤਾ ਸਭ ਤੋਂ ਪਹਿਲਾਂ ਜਿਹੜਾ ਇਲੀਗਲ ਤਰੀਕੇ ਨਾਲ ਬੰਦੇ ਚੁੱਕਣਾ, ਮਾਰਨਾ, ਅਲਟੀਮੇਟਲੀ ਮੌਤ ਵੀ ਉਹਦੀ ਫਿਰ ਵਾਇਲੈਂਸ ਨਾਲ ਹੀ ਹੋਈ, ਕਿਉਂਕਿ ਜੋ ਧੱਕਾ ਕੀਤਾ ਸੀ ਕਿਸੇ ਨੇ ਬਦਲਾ ਲੈ ਲਿਆ ਆ ਕੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਪਹਿਲੀ ਮੈਡੀਕਲ ਪਬਲੀਕੇਸ਼ਨ ਅਮਰੀਕਾ ਦੇ ਵਿੱਚ ਬੋਸਟਨ ਦੇ ਵਿੱਚ ਹੋਈ, ਮੈਡੀਕਲ ਹਵਾਲੇ ਨਾਲ ਸਮਾਲ ਪੌਕਸ ਦੇ ਉੱਤੇ, ਚੇਚਕ ਦੇ 1677 ਦੇ ਵਿੱਚ। 1813 ਦੇ ਵਿੱਚ ਪਾਈਨ ਐਪਲ ਫਰੂਟ, ਅੱਜ ਤੁਸੀਂ ਦੇਖੋ ਹਵਾਈ ਦੇ ਵਿੱਚ ਕਿੰਨਾ ਹੁੰਦਾ ਹੈ, ਇਹ ਪਹਿਲੀ ਵਾਰੀ ਉੱਥੇ ਪਲਾਂਟੇਸ਼ਨ 1813 'ਚ ਹੋਈ। 1919 ਦੇ ਵਿੱਚ ਆਇਰਲੈਂਡ ਦੀ ਜਥੇਬੰਦੀ ਸ਼ਨ ਫੇਨ ਨੇ ਆਪਣੀ ਪਾਰਲੀਮੈਂਟ ਐਲਾਨ ਕਰਕੇ ਕਿਹਾ ਵੀ ਅਸੀਂ ਇੰਗਲੈਂਡ ਤੋਂ ਅੱਡ ਹੋਣਾ ਜੀ। 1941 ਦੇ ਵਿੱਚ ਬ੍ਰਿਟਿਸ਼ ਕਮਿਊਨਿਸਟ ਨਿਊਜ਼ਪੇਪਰ ਜਿਹੜਾ ਸੀ ਉਹਨੂੰ ਬੈਨ ਕੀਤਾ। 1944 ਦੇ ਵਿੱਚ ਪਹਿਲੀ ਵਾਰ 447 ਜਿਹੜੇ ਜਹਾਜ਼ ਸੀ ਜਰਮਨ ਬੰਬਰਸ, ਉਹਨਾਂ ਨੇ ਲੰਡਨ ਤੇ ਹੱਲਾ ਬੋਲਿਆ। ਜਵਾਬ ਦੇ ਵਿੱਚ ਬ੍ਰਿਟਨ ਨੇ 649 ਅਟੈਕ ਜਿਹੜੇ ਨੇ ਮੈਗਾ ਬਲੂ ਤੇ ਕੀਤੇ ਜੀ। 1962 ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਬਰਫ਼ ਪਈ, ਅੱਜ ਬਾਹਰ ਬਰਫ਼ ਫੁੱਟ ਹੋਣੀ ਜਦੋਂ ਤੱਕ ਅਸੀਂ ਬਾਹਰ ਨਿਕਲਣਾ, ਪਰ ਸੈਨ ਫਰਾਂਸਿਸਕੋ 'ਚ ਨਹੀਂ ਪੈਂਦੀ, 1962 'ਚ ਪਈ ਸੀ ਜੀ। 1972 ਦੇ ਵਿੱਚ ਇੰਡੀਆ ਨੇ ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਇਹ 5 ਵੱਖਰੇ ਸੂਬੇ ਬਣਾਏ ਜੀ। 1977 ਦੇ ਵਿੱਚ ਪ੍ਰੈਜ਼ੀਡੈਂਟ ਕਾਰਟਰ ਨੇ ਉਹਨਾਂ ਸਾਰਿਆਂ ਨੂੰ ਮੁਆਫ ਕਰ ਦਿੱਤਾ ਜਿਹੜੇ ਵੀਅਤਨਾਮ ਜੰਗ 'ਚ ਨਹੀਂ ਸੀ ਗਏ ਕਾਨੂੰਨ ਦੀ ਉਲੰਘਣਾ ਕਰਕੇ ਜੀ। ਅੱਜ ਦੇ 1977 ਦੇ ਵਿੱਚ ਅੱਜ ਦੇ ਦਿਨ ਇਟਲੀ ਨੇ ਐਬੋਰਸ਼ਨ ਨੂੰ ਲੀਗਲਾਈਜ਼ ਕੀਤਾ। ਹਾਲਾਂ ਉੱਥੇ ਪੋਪ ਬੈਠਾ ਹੈ, ਵੈਟੀਕਨ ਹੈ, ਉਹ ਐਬੋਰਸ਼ਨ ਨੂੰ ਕੈਥੋਲਿਕ ਧਰਮ ਦੇ ਅਗੇਂਸਟ ਮੰਨਦੇ ਨੇ। ਔਰ 2011 ਦੇ ਵਿੱਚ ਅੱਜ ਦੇ ਦਿਨ 99% ਸਾਊਥ ਸੁਡਾਨ ਦੇ ਲੋਕਾਂ ਨੇ ਵੋਟਾਂ ਪਾ ਕੇ ਕਿਹਾ ਕਿ ਵੀ ਅਸੀਂ ਸੁਡਾਨ ਤੋਂ ਅੱਡ ਹੋਣਾ ਚਾਹੁੰਦੇ, ਸਾਡਾ ਅੱਡ ਦੇਸ਼ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਪਹਿਲਾ ਸਵਾਲ ਹੈ, ਬ੍ਰਿਟੇਨ ਵਿੱਚ ਡੀਕਲਾਸੀਫਾਈ ਕੀਤੇ ਡਾਕੂਮੈਂਟ 'ਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਇੰਗਲੈਂਡ ਦੇ SAS ਕਮਾਂਡੋਆਂ ਨੇ ਸ਼੍ਰੀਲੰਕਾ ਵਿੱਚ ਤਾਮਿਲਾਂ ਦੇ ਖਿਲਾਫ ਕਾਰਵਾਈ ਵਿੱਚ ਸ਼੍ਰੀਲੰਕਾ ਸਰਕਾਰ ਨਾਲ ਸਹਿਯੋਗ ਕੀਤਾ ਸੀ। ਇਹ ਕੀ ਹੈ ਡਾਕਟਰ ਸਾਹਿਬ? ਦੇਖੋ, ਦਿਲਚਸਪ ਗੱਲ ਇਹ ਹੈ ਕਿ ਵੀ ਸਿੱਖਾਂ ਦੀ ਅਜੇ ਇੱਕ ਚਰਚਾ ਚੱਲ ਰਹੀ ਹੈ ਵੀ ਕਿਵੇਂ ਜੂਨ ਦੇ ਵਿੱਚ ਇੰਦਰਾ ਗਾਂਧੀ ਨੇ ਮਦਦ ਲਈ ਜੀ ਉਹਨਾਂ ਦੀ, ਔਰ ਮਾਰਗਰਟ ਥੈਚਰ ਨੇ ਦਿੱਤੀ। ਹੁਣ ਜਿਹੜਾ ਇੱਕ ਹੋਰ ਡੀਕਲਾਸੀਫਾਈਡ ਡਾਕੂਮੈਂਟ ਸਾਹਮਣੇ ਆਇਆ ਕਿ ਸਤੰਬਰ 1984 ਦੇ ਵਿੱਚ ਬ੍ਰਿਟਿਸ਼ ਫੋਰਨ ਸੈਕਟਰੀ ਦੀ ਏਡ ਨੇ ਪ੍ਰਾਈਮ ਮਿਨਿਸਟਰ ਨੂੰ ਲਿਖਿਆ, ਥੈਚਰ ਨੂੰ, ਕਿ ਅਸੀਂ SAS ਜਿਹੜੀਆਂ ਉਹਨਾਂ ਦੀਆਂ ਸਪੈਸ਼ਲ ਹਵਾਈ ਰੈਜੀਮੈਂਟਸ ਨੇ ਕੰਟਰੋਵਰਸ਼ੀਅਲ ਬ੍ਰਿਟਿਸ਼ ਆਰਮੀ ਦੀਆਂ, ਕਿ 2 ਕੰਪਨੀਆਂ, ਇੱਕ KMS ਲਿਮਿਟਿਡ ਜਿਹੜੀ ਕਿ ਰਾਣੀ ਦੇ ਥੱਲੇ ਔਰ ਇੱਕ ਇੰਡੀਪੈਂਡੈਂਟ, ਉਸ ਨੂੰ ਫੈਲਕਨ ਸਟਾਰ ਕਹਿੰਦੇ ਨੇ, ਇਹ ਉਹਨਾਂ ਨੇ ਸ੍ਰੀਲੰਕਾ ਦੀ ਗਵਰਨਮੈਂਟ ਦੇ ਨੂੰ ਟ੍ਰੇਨਡ ਕਰਨ ਦੇ ਲਈ ਕਿ ਜੀ ਉਹਨਾਂ ਦੇ ਕਮਾਂਡੋਆਂ ਨੂੰ ਟ੍ਰੇਨਡ ਕਰਨ, ਲਿਟੇ ਵਾਲਿਆਂ ਨੂੰ ਮਾਰਨ ਲਈ ਸ੍ਰੀਲੰਕਾ ਦੇ ਤਾਮਿਲਾਂ ਨੂੰ। ਔਰ ਦੂਜੀ ਦਿਲਚਸਪ ਗੱਲ ਇਹ ਹੈ ਕਿ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਜੀ ਇਹ ਤਾਂ ਪਿਓਰਲੀ ਕਮਰਸ਼ੀਅਲ ਮੈਟਰ ਹੈ। ਹੁਣ ਇੱਕ ਪਾਸੇ ਜਿਹੜੀ ਇੰਦਰਾ ਗਾਂਧੀ ਖੁਦ ਮਦਦ ਲੈ ਰਹੀ ਸੀ SAS ਦੀ, ਦਿੱਲੀ ਦੇ ਵਿੱਚ ਉਹਨਾਂ ਦਾ ਬੰਦਾ ਆਇਆ ਸਿੱਖਾਂ ਤੇ ਹਮਲਾ ਕਰਨ ਲਈ ਜੀ, ਜਦੋਂ ਇੰਗਲੈਂਡ ਵਾਲਿਆਂ ਨੇ ਸ੍ਰੀਲੰਕਾ ਦੀ ਸਰਕਾਰ ਨਾਲ ਡੀਲ ਕਰਕੇ ਉਹਨਾਂ ਨੂੰ ਵੀ ਟ੍ਰੇਨ ਕਰਨਾ ਸ਼ੁਰੂ ਕੀਤਾ ਤਾਮਿਲਾਂ ਨੂੰ ਮਾਰਨ ਲਈ, ਤੇ ਹੁਣ ਤਾਮਿਲਾਂ ਦੀ ਮਦਦ ਇੰਡੀਅਨ ਗਵਰਨਮੈਂਟ ਕਰ ਰਹੀ ਸੀ, ਉੱਥੇ ਸਾਰੀ ਤਾਮਿਲ ਸਮੱਸਿਆ ਹੀ ਉਹਨਾਂ ਨੇ ਖੜੀ ਕੀਤੀ ਸੀ। ਔਰ ਇਹਦੇ ਉੱਤੇ ਇੰਦਰਾ ਗਾਂਧੀ ਨੇ ਪ੍ਰੋਟੈਸਟ ਕੀਤਾ ਕਿ ਜੀ ਤੁਸੀਂ ਸਾਡੇ ਨੇਬਰਹੁੱਡ 'ਚ ਤਾਮਿਲਾਂ ਨੂੰ, ਉਹਨਾਂ ਨੇ ਕਿਹਾ ਜੀ ਇਟਸ ਏ ਪਿਓਰਲੀ ਕਮਰਸ਼ੀਅਲ ਮੈਟਰ।
ਸੋ ਮੈਂ ਸਮਝਦਾ ਵੀ ਹੁਣ ਜਿਹੜਾ ਇੰਗਲੈਂਡ ਦੇ ਵਿੱਚ ਤਮਿਲ ਵੀ ਵੱਡੀ ਗਿਣਤੀ 'ਚ ਰਹਿੰਦੇ ਨੇ, ਇਹ ਚੰਗਾ ਹੋ ਗਿਆ ਵੀ ਸਿੱਖ ਤੇ ਤਮਿਲ ਦੋਨੋਂ ਮਿਲ ਕੇ ਜਿਹੜਾ ਇਹ ਜੋ ਬ੍ਰਿਟਨ ਦੀਆਂ ਨੀਤੀਆਂ ਨੇ ਉਹਨਾਂ ਨੂੰ ਅਪੋਜ਼ ਕਰਨ, ਵੀ ਇੱਕ ਪਾਸੇ ਉਹਨਾਂ ਰਾਹੀਂ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਹੈ ਤੇ ਦੂਜੇ ਪਾਸੇ ਤਮਿਲਾਂ ਦੀ ਨਸਲਕੁਸ਼ੀ ਕਰਵਾਈ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 30 ਨੂੰ ਚੁਣਿਆ ਜੀ, ਔਰ ਉਹਦਾ ਮੂਲ ਫਾਰਸੀ ਜਿਹੜਾ ਹੈ ਲਿਖਤ ਉਹ ਇਹ ਹੈ, ਕਸੇ ਬਹਾਲੇ ਗਰੀਬਾਨੇ ਬੇਨਵਾ ਨਾ ਰਸਦ, रसीदा ईम बजाए के बादशाहे ना रसद, जी हजार खुलदे बरी राह बानीम जौ ना खरंद, अज आ के हेच बदा कुए दिल रुबा ना रसद, तबीब इश्क चुनी गुफ्ता अस्त में गोयंद, बहाले दर्दे गरीबा बजुज खुदा ना रसद, बराए रोशनी चश्मे दिल अगर खाही बा खाके दरगाह ओ हेच तूतिया रसद, बा यादे दोस्त तवां उमर ना बसर बर्दन के दर बराबरेयां हेच कीमिया ना रसद, तमाम दौलते गीती फिदाए खाके दर्श की ताफिदास ना गर्दद कसे बजा ना रसद। अखीरला शेर है, फिदाए खाके दर्श में सवद अजा गोया कि हर के खाक ना गर्दद बा मुडा ना रसद। ये गज़ल इस थीम दे उत्ते है कि जिहड़ा रब दे नाल जुड़िया होया फकीर है वो बेपरवाह है जी, उस दे सामने तखत ताज कोई अहमियत नहीं रखते, ਉਸ ਦੇ ਸਾਹਮਣੇ ਕੋਈ 100 ਜन्नत ਦੇ ਦਰਵਾਜ਼ੇ ਵੀ ਖੋਲ ਦੇ ਤੇ ਉਹਨੂੰ ਰੱਬ ਦੇ ਇਸ਼ਕ ਦੇ ਸਾਹਮਣੇ ਉਹ ਜन्नत ਵੀ ਜਿਹੜੀ ਹੈ ਉਹ ਹੇਚ ਲੱਗਦੀ ਹੈ, ਉਹ ਛੋਟੀ ਲੱਗਦੀ ਹੈ ਜੀ। ਉਹ ਉਹਦੇ ਲਈ ਰੱਬ ਦੀ ਯਾਦ ਹੀ ਉਸ ਦੀਆਂ ਅੱਖਾਂ ਦਾ ਚਾਨਣ ਹੈ, ਉਸ ਦੀ ਤਵਾਨਾਈ ਹੈ, ਉਸ ਦੀ ਪਾਵਰ ਹੈ ਜੀ। ਔਰ ਜਿਹੜੀ ਦੋ ਜਹਾਨਾਂ ਦੀ ਦੌਲਤ ਹੈ ਉਹ ਵੀ ਉਸ ਦੇ ਰੱਬ ਦੇ ਪਿਆਰ ਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਬਣ ਸਕਦੀ। ਉਹਨੂੰ ਇੱਕੋ ਇੱਕ ਉਸ ਦਾ ਜਿਹੜਾ ਬੇਸਿਕ ਆਧਾਰ ਹੈ, ਮੰਤਰ ਹੈ, ਉਹ ਇਸ਼ਕ ਹੈ ਜੀ। ਔਰ ਇਸ ਦੇ ਲਈ ਹੀ ਉਹ ਆਪਣਾ ਆਪ ਕੁਰਬਾਨ ਕਰਦੇ ਔਰ ਇਹੀ ਮੈਸੇਜ ਭਾਈ ਨੰਦ ਲਾਲ ਜੀ ਨੇ ਦਿੱਤਾ ਹੈ। ਸੋ ਉਹਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਜੀ। ਬੇਪਰਵਾਹ ਗਰੀਬਾਂ ਵਾਲਾ ਹਾਲ ਕੋਈ ਕੀ ਜਾਣੇ, ਅਸੀਂ ਪੁੱਜੇ ਹਾਂ ਉੱਥੇ ਜਿੱਥੇ ਪੁੱਜ ਨਾ ਸਕਣ ਰਾਣੇ। ਇਹ ਬੇਪਰਵਾਹ ਫਕੀਰ ਦੇ ਲਈ ਹੈ। ਬੇਪਰਵਾਹ ਗਰੀਬਾਂ ਵਾਲਾ ਹਾਲ ਕੋਈ ਕੀ ਜਾਣੇ, ਅਸੀਂ ਪੁੱਜੇ ਹਾਂ ਉੱਥੇ ਜਿੱਥੇ ਪੁੱਜ ਨਾ ਸਕਣ ਰਾਣੇ। 100 ਜन्नत ਦਾ ਮੁੱਲ ਮੈਂ ਪਾਵਾਂ ਜੌਂ ਦਾ ਅੱਧਾ ਦਾਣਾ। ਜन्नत ਸਵਰਗ ਨੂੰ ਕਹਿੰਦੇ ਨੇ ਜੀ ਕਿ 100 ਜन्नत ਹੋਏ ਤੇ ਇੱਕ ਰੱਬ ਦੇ ਬੰਦੇ ਦੇ ਸਾਹਮਣੇ ਇੱਕ ਜੌਂ ਦੇ ਅੱਧੇ ਜੌਂ ਜਿੰਨੇ ਵੀ ਉਹਦੀ ਕੀਮਤ ਨਹੀਂ ਹੈ। 100 ਜन्नत ਦਾ ਮੁੱਲ ਮੈਂ ਪਾਵਾਂ ਜੌਂ ਦਾ ਅੱਧਾ ਦਾਣਾ, ਸੁਰਗਾਂ ਰਾਹੀਂ ਹੋ ਨਹੀਂ ਸਕਦਾ ਗਲੀ ਯਾਰ ਦੀ ਜਾਣਾ। ਇਸ਼ਕ ਹਕੀਮ ਹੈ ਕਹਿੰਦਾ ਸੁਣਿਆ, ਆਖਣ ਲੋਕ ਸਿਆਣੇ, ਬਾਝੋਂ ਰੱਬ ਦੇ ਆਸ਼ਿਕ ਪੀੜਾ ਹੋਰ ਨਾ ਕੋਈ ਜਾਣੇ। ਦਿਲ ਦੀਆਂ ਅੱਖਾਂ ਰੌਸ਼ਨ ਕਰਨਾ ਚਾਹੇ ਜੇ ਤੂੰ ਜਾਣੀ, ਉਸ ਦੇ ਦਰ ਦੀ ਖਾਕ ਜਿਆ ਨਾ ਸੁਰਮਾ ਹੋਰ ਪਛਾਣੀ। ਯਾਦ ਸੱਜਣ ਦੀ ਵਿੱਚ ਜੋ ਬੀਤੇ ਉਮਰਾ ਸਫਲੀ ਸੋਈ, ਇਸ ਦੇ ਤੁਲ ਨਾ ਜਗ ਦੇ ਉੱਤੇ ਮਿਲੇ ਰਸਾਇਣ ਕੋਈ। ਦੌਲਤ ਦੋ ਜਹਾਨਾਂ ਸੰਧੀ ਆਸ਼ਕ ਦਰ ਤੋਂ ਵਾਰੇ, ਬਿਨ ਕੁਰਬਾਨੀ ਦਿੱਤੇ ਬੰਦਾ ਪੁੱਜੇ ਨਾ ਯਾਰ ਦੁਆਰੇ। ਜੀ। ਅਖੀਰਲਾ ਸ਼ੇਰ ਹੈ, ਉਸ ਦੇ ਦਰ ਦੀ ਖਾਕੋਂ ਇਸ ਲਈ ਗੋਇਆ ਸਦਕੇ ਜਾਵੇ, ਜਦ ਤੱਕ ਖਾਕ ਨਾ ਥੀਵੇ ਬੰਦਾ ਮੰਜ਼ਲ ਯਾਰ ਨਾ ਪਾਵੇ। ਜੀ। ਕਿ ਜਦੋਂ ਤੱਕ ਬੰਦਾ ਉਸ ਪਿਆਰੇ ਦੇ ਦਰ ਦੀ ਖਾਕ ਨਹੀਂ ਹੋ ਜਾਂਦਾ ਉਹ ਯਾਰ ਦੀ ਮੰਜ਼ਲ ਨੂੰ ਪਾ ਨਹੀਂ ਸਕਦਾ, ਉਹ ਨਿਰੰਕਾਰ ਨੂੰ ਮਿਲ ਨਹੀਂ ਸਕਦਾ। ਸੋ ਇਹੀ ਇਸ ਵਿਚਾਰ ਚੋਂ ਹੈ ਕਿ ਆਪਣਾ ਆਪ ਉਸ ਦੇ ਹਵਾਲੇ ਕਰ ਦੇ, ਆਪਣਾ ਆਪ। ਔਰ ਇਹੀ ਗੱਲ
ਇਕਬਾਲ ਨੇ ਇੱਕ ਡਿਫਰੈਂਟ ਫਾਰਮ ਦੇ ਵਿੱਚ ਕਹੀ ਸੀ ਕਿ मिटा दे अपनी हस्ती को गर कोई मर्तबा चाहिए कि दाना खाक में मिलकर गुले गुलजार होता है जी कि जो पहला अपनी हस्ती नूं मिटांदा है तो फिर उस चों गुल निकलते ने फुल निकलते ने तो वो फुल ही गुलजार बनते ने जी सो इसे तरह निरंकार नूं पाण लई अपना आप मिटाना तो फिर उस तो जो भी सामने आ उन्होंने कुर्बान कर देना जहाना दी दौलत इत्थों तक कि जन्नत भी इहदी चाहना भी ना करना जी यही गुरबाणी का मूल तौर के उत्ते मैसेज है कि राज न चाहूँ मुक्त न चाहूँ मन प्रीत चरण कमलारे इको ही चाहना है कि उसके चरणों की प्रीत रहे यही रब का प्यार है जी डॉक्टर साहब तुहाडा बहुत बहुत शुक्रिया तुसीं अज दा विचार साडे दर्शਕਾਂ ਨਾਲ ਸਾਂਝਾ ਕੀਤਾ ਹੈ ਵੀਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ